BBC, most corrupt organization in the world, BJP, says IT department should be allowed to do its work. BBC has a tainted and black history of working with malice against India. उन्होंने कहा जी India is marching ahead globally under Prime Minister Narendra Modi's leadership. There are many powers which do not like it. ਅੱਜ ਜਦੋਂ ਇਨਕਮ ਟੈਕਸ ਡਿਪਾਰਟਮੈਂਟ BBC ਦੇ ਦਿੱਲੀ ਔਰ ਬੰਬੇ ਦਫ਼ਤਰਾਂ ਦੇ ਉੱਤੇ ਰੇਡ ਕਰ ਰਿਹਾ ਉਹਨਾਂ ਨੂੰ ਕਹਿ ਰਹੇ ਨੇ IT ਸਰਵੇ। ਅਸੀਂ ਸਰਵੇ ਕਰ ਰਹੇ ਨੇ ਕਿ ਇਹ ਪੈਸਾ ਮਿਸਐਪਰੋਪਰੀਏਟ ਮਨੀ ਲਾਂਡਰਿੰਗ ਔਰ ਕੋਈ ਮਨੀ ਦਾ ਜਿਹੜਾ ਹੇਰ ਫੇਰ ਨਾ ਹੋਏ ਸਰਵੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਦੂਸਰੇ ਸੈਗਮੈਂਟ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ BBC ਵੱਲੋਂ 2 ਹਿੱਸਿਆਂ ਵਿੱਚ ਮੋਦੀ ਸੰਬੰਧੀ ਬਣਾਈ ਗਈ ਡਾਕੂਮੈਂਟਰੀ ਨੇ ਹਿੰਦੂ ਤਵੀਆਂ ਨੂੰ ਹਾਲੋ ਬੇਹਾਲ ਕਰ ਦਿੱਤਾ ਹੈ। ਇਸ ਡਾਕੂਮੈਂਟਰੀ ਤੇ ਸਾਰੇ ਪਾਸੇ ਪਾਬੰਦੀ ਲਾਉਣ ਦੇ ਬਾਵਜੂਦ ਮੋਦੀ ਦਾ ਗੁੱਸਾ ਠੰਡਾ ਨਹੀਂ ਹੋਇਆ। ਸੋ ਅੱਜ ਇਨਕਮ ਟੈਕਸ ਅਧਿਕਾਰੀਆਂ ਨੇ BBC ਦੇ ਦਿੱਲੀ ਅਤੇ ਬੰਬਈ ਦਫ਼ਤਰਾਂ ਤੇ ਰੇਡ ਕੀਤੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਬਹੁਤ ਵਾਰ ਇਹ ਕਹਾਣੀਆਂ ਅੱਡ-ਅੱਡ ਮੌਕਿਆਂ ਤੇ ਸੁਣਦੇ ਰਹੇ ਕਿ ਕਿਵੇਂ ਜਿਹੜੇ ਆਪਣੇ ਆਪ ਨੂੰ ਬਹੁਤ ਪਾਵਰਫੁਲ ਬਹੁਤ ਤਾਕਤਵਰ ਸਾਬਤ ਕਰਨ ਦੇ ਲਈ ਐਕਸਟਰਾ ਮਾਈਲਸ ਜਾਂਦੇ ਨੇ। ਇਨਫੈਕਟ ਉਹ ਬਹੁਤ ਕੋਵਰਡ ਹੁੰਦੇ ਨੇ, ਬਹੁਤ ਡਰਪੋਕ ਹੁੰਦੇ ਨੇ ਔਰ ਕਈ ਵਾਰ ਉਹਨਾਂ ਨੂੰ ਮਾਰਨ ਦੇ ਲਈ ਜਾਂ ਉਹਨਾਂ ਨੂੰ ਸੁੱਟਣ ਦੇ ਲਈ ਤੁਹਾਨੂੰ ਕੋਈ ਬਹੁਤਾ ਐਫਰਟ ਨਹੀਂ ਕਰਨਾ ਪੈਂਦਾ। ਉਹ ਆਪਣੀ ਉਸ ਤਾਕਤ ਦੇ ਗਰੂਰ ਦੇ ਵਿੱਚ ਜਿਹੜਾ ਇਨਫੈਕਟ ਉਹਨਾਂ ਦਾ ਇਨਫੀਰੀਅਰਿਟੀ ਕੰਪਲੈਕਸ ਹੁੰਦਾ ਹੈ, ਅਹਿਸਾਸੇ ਕਮਤਰੀ ਹੁੰਦਾ ਹੈ, ਉਸ ਦੇ ਵਿੱਚ ਉਹ ਆਪ ਹੀ ਡਿੱਗ ਕੇ ਖਤਮ ਹੋ ਜਾਂਦੇ ਨੇ। ਔਰ ਜਦੋਂ ਗੁਰੂ ਸਾਹਿਬ ਦਾ ਅਸੀਂ ਇਹ ਫਰਮਾਨ ਪੜ੍ਹਦੇ ਹਾਂ, ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ, ਕਿ ਵੀ ਜਿਹੜਾ ਮਸਕੀਨਾਪਨ ਹੈ, ਮਸਕੀਨਾ ਦਿਲ ਦੀ ਜਿਹੜੀ ਹੈ ਉਹ ਹਿਊਮਿਲਿਟੀ ਹੈ। ਇਹ ਨਹੀਂ ਹੈ ਵੀ ਤੁਸੀਂ ਡਿਪਰਾਈਵਡ ਆਫ ਫਾਈਨੈਂਸ਼ੀਅਲਸ ਉਹ ਮੰਗਤਿਆਂ ਵਾਂਗ ਤੁਸੀਂ ਹੋ, ਨਹੀਂ, ਕਿ ਤੁਹਾਡੇ ਅੰਦਰ ਜਦੋਂ ਹਿਊਮਿਲਿਟੀ ਹੈ ਔਰ ਹਿਊਮਿਲਿਟੀ ਹਮੇਸ਼ਾ ਭਾਰੇਪਨ ਨਾਲ ਹੁੰਦੀ ਹੈ। ਭਾਰਾਪਨ ਜਿਹਦੇ 'ਚ ਤੁਹਾਡੇ ਅੰਦਰ ਉੱਚੇ ਗੁਣ ਹੁੰਦੇ ਨੇ, ਤੁਸੀਂ ਜਿਹੜਾ ਹੈ ਉਹ ਇੱਕ ਆਦਰਸ਼ ਇਨਸਾਨ ਵਾਲਾ ਜੀਵਨ ਜਿਉ ਰਹੇ ਹੁੰਦੇ ਹੋ ਔਰ ਉੱਥੇ ਤੁਸੀਂ ਦੂਸਰਿਆਂ ਨੂੰ ਵਡਿਆਉਂਦੇ ਹੋ। ਅਤੇ ਜਿਹੜੇ ਹੰਕਾਰੀ ਹੁੰਦੇ ਨੇ ਉਹ ਉਸ ਹੰਕਾਰ ਦੇ ਵਿੱਚ ਇਸ ਕਦਰ ਮਦਹੋਸ਼ ਹੁੰਦੇ ਨੇ ਔਰ ਇਸੇ ਲਈ ਹੰਕਾਰ ਨੂੰ ਸਭ ਤੋਂ ਖਤਰਨਾਕ ਨਸ਼ਾ ਕਿਹਾ, ਮਦ ਸ਼ਰਾਬ ਨੂੰ ਕਹਿੰਦੇ ਨੇ। ਇੱਕ ਮਦਹੋਸ਼ੀ ਸ਼ਰਾਬ ਦੀ ਹੈ, ਮਦ ਪੀ ਕੇ, ਪਰ ਇਹ ਜਿਹੜੇ ਹੰਕਾਰ ਦੇ ਵਿੱਚ ਔਰ ਬਹੁਤ ਸਾਰੇ ਇਹ ਜਿਨ੍ਹਾਂ ਦੇ ਲਈ ਲਫ਼ਜ਼ ਅੱਜ ਸਾਈਕੋਲੋਜੀ ਦੇ ਵਿੱਚ ਨਾਰਸਿਸਿਸਟ ਇਸਤੇਮਾਲ ਹੁੰਦਾ ਹੈ। ਨਾਰਸਿਸਿਸਟ ਜੇ ਅਸੀਂ 20ਵੀਂ ਸਦੀ ਤੇ ਹਿਟਲਰ ਦੇ ਲਈ ਇਸਤੇਮਾਲ ਕਰ ਸਕਦੇ ਹਾਂ, ਮੁਸੋਲਿਨੀ ਦੇ ਲਈ ਇਸਤੇਮਾਲ ਕਰ ਸਕਦੇ ਹਾਂ, ਇੰਦਰਾ ਗਾਂਧੀ ਦੇ ਲਈ ਇਸਤੇਮਾਲ ਕਰ ਸਕਦੇ ਹਾਂ, ਈਦੀ ਅਮੀਨ ਯੁਗਾਂਡਾ ਵਾਲੇ ਲਈ ਇਸਤੇਮਾਲ ਕਰ ਸਕਦੇ ਹਾਂ, ਅੱਜ ਅਸੀਂ ਪੁਤਿਨ ਦੇ ਲਈ ਵੀ ਇਸਤੇਮਾਲ ਕਰ ਸਕਦੇ ਹਾਂ, ਕਿ ਜਿਹੜੇ ਹਰ ਚੀਜ਼ ਦੇ ਵਿੱਚ ਮੈਂ ਦੇਖਦੇ ਨੇ। ਸੈਲਫ ਐਪਰੀਸ਼ੀਏਸ਼ਨ, ਉਹ ਹਰ ਪਾਸੇ ਜਿਹੜਾ ਉਹ ਆਪਣੀ ਬੱਲੇ ਬੱਲੇ ਚਾਹੁੰਦੇ ਨੇ, ਆਪਣਾ ਹੀ ਉਹ ਜੈ ਜੈਕਾਰ ਦੇਖਣਾ ਚਾਹੁੰਦੇ ਨੇ, ਸੁਣਨਾ ਚਾਹੁੰਦੇ ਨੇ ਔਰ ਉਹ ਕ੍ਰਿਟਿਸਿਜ਼ਮ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਔਰ ਜਦੋਂ ਜਿਹਨਾਂ ਨਾਰਸਿਸਟ ਦੀ ਮੈਂ ਗੱਲ ਕੀਤੀ ਉਹਨਾਂ 'ਚੋਂ ਬਹੁਤੇ ਤਾਂ ਬੀਤੇ ਦੇ ਨੇ। ਇੱਕ ਪੁਤਿਨ ਰੂਸ ਦੇ ਵਿੱਚ ਬੈਠਾ ਤੇ ਇੱਕ ਜਿਹੜਾ ਪੁਤਿਨ ਦਾ ਵੀ ਪਿਓ ਹੈ ਔਰ ਪੁਤਿਨ ਤਾਂ ਰਸ਼ੀਆ ਦੀ ਇੱਕ ਆਪਣੀ ਗਲੋਰੀਅਸ ਹਿਸਟਰੀ ਵੀ ਹੈ। ਉਹਨਾਂ ਨੂੰ ਆਪਣੀ ਫੌਜ ਦਾ ਮਾਣ ਹੈ, ਉਹਨਾਂ ਨੇ ਨੈਪੋਲੀਅਨ ਨੂੰ ਹਰਾਇਆ, ਉਹਨਾਂ ਨੇ ਹਿਟਲਰ ਨੂੰ ਹਰਾਇਆ। ਅੱਜ ਵੀ ਇਹਦੇ ਬਾਵਜੂਦ ਕਿ ਭਾਈ ਅਸੀਂ ਯੂਕਰੇਨ ਦੇ ਨਾਲ ਇੱਕ ਹਿਊਮੈਨਿਟੇਰੀਅਨ ਲੈਵਲ 'ਤੇ ਜਿਹੜੀ ਹੈ ਉਹ ਹਮਦਰਦੀ ਰੱਖਦੇ, ਪਰ ਰੂਸ ਨੇ ਕੋਈ ਗੋਡੇ ਤਾਂ ਨਹੀਂ ਟੇਕੇ ਹੋਏ। ਉਹ ਆਪਣਾ ਜੋ ਵੀ ਹੈ, ਹਾਲਾਂਕਿ ਉਹਦੀ ਆਪਣੀ ਪਰਸਨੈਲਿਟੀ, ਕਮਿਊਨਿਜ਼ਮ ਵੈਸੇ ਹੀ ਨਾਰਸਿਸਿਜ਼ਮ 'ਚੋਂ ਪੈਦਾ ਹੁੰਦਾ ਹੈ। ਲੇਕਿਨ ਤੁਸੀਂ ਇਸ ਹੌਲੋ ਮੈਨ ਝੂਠੇ ਮੋਦੀ ਦਾ ਹਾਲ ਦੇਖੋ, ਜਿਹਦੇ ਪੱਲੇ ਕੁਛ ਨਹੀਂ ਹੈ, ਨਾ ਉਸ ਦੀ ਪਰਸਨੈਲਿਟੀ ਦੇ ਵਿੱਚ ਜਿਹੜੀ ਹੈ ਕੋਈ ਚੀਜ਼ ਤੁਸੀਂ ਦੇਖ ਸਕਦੇ ਹੋ, ਨਾ ਕੋਈ ਐਜੂਕੇਸ਼ਨ ਵਾਈਜ਼ ਕੋਈ ਦੇਖਦੇ ਹੋ ਤੁਸੀਂ ਕਿਸੇ ਚੀਜ਼ 'ਚ ਐਕਸੈਲ ਕੀਤਾ ਹੈ, ਨਾ ਹੀ ਕੋਈ ਉਸ ਦੀ ਦੇਣ ਹੈ ਜਿਹਨੂੰ
ਜੇ ਗੁਜਰਾਤ ਮਾਡਲ 2002 ਚ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ ਕਰਨ ਵਾਲਾ ਮੋਦੀ, ਜਿਹਨੇ 2014 ਤੱਕ ਪਹੁੰਚਦੇ ਆ ਕਿਵੇਂ ਉਹਨੇ ਆਪਣੇ ਉਸ ਸਾਰੇ ਖਿੱਤੇ ਦੇ ਵਿੱਚ ਮੀਡੀਆ ਨੂੰ ਕਾਬੂ ਔਰ ਹੌਲੀ ਇੱਕ ਫੇਕ ਪ੍ਰੋਗਰੈਸ ਦਾ ਮਾਡਲ ਕਿ ਦੇਖੋ ਜੀ ਗੁਜਰਾਤ 'ਚ ਕਿੰਨੀ ਪ੍ਰੋਗਰੈਸ ਹੋਈ ਔਰ ਸ਼ਾਇਦ ਬਹੁਤਿਆਂ ਨੂੰ ਪਹਿਲਾਂ ਵੀ ਬਿਰਤਾਂਤ ਦੀ ਗੱਲ ਕਰਕੇ ਹਟੇ ਹਾਂ, ਬਹੁਤਿਆਂ ਨੂੰ ਪਤਾ ਵੀ ਨਹੀਂ ਲੱਗਾ ਕਿ ਕਦੋਂ ਗੁਜਰਾਤ ਮਾਡਲ ਲਫ਼ਜ਼ ਪਰੋਸ ਦਿੱਤਾ ਗਿਆ ਸਾਰੇ ਪ੍ਰੋਪੇਗੈਂਡੇ ਪ੍ਰਚਾਰ 'ਚ ਬਾਕੀ ਸੂਬਿਆਂ 'ਚ ਵੀ ਜੀ ਗੁਜਰਾਤ ਮਾਡਲ 'ਚ ਇਹ ਹੋਇਆ। ਔਰ ਜਿਨ੍ਹਾਂ ਨੇ ਕੋਈ ਸੱਚ ਤੱਕ ਪਹੁੰਚ ਕੇ ਤਹਿ ਤੱਕ ਜਾ ਕੇ ਕੋਸ਼ਿਸ਼ ਵੀ ਕੀਤੀ ਦੱਸਣ ਦੀ ਕਿ ਭਾਈ ਇਹ ਜਿਹੜਾ ਤੁਸੀਂ ਸੋ ਕਾਲਡ ਗੁਜਰਾਤ ਮਾਡਲ ਕਹਿ ਰਹੇ ਹੋ ਕੁਛ ਨਹੀਂ ਹੈ, ਫੇਕ ਹੈ। ਉੱਥੇ ਜ਼ਿਆਦਾ ਟਰਾਈਬਲਸ ਨੇ ਸੁਸਾਈਡ ਕੀਤਾ, ਕਿਸਾਨ ਜ਼ਿਆਦਾ ਜਿਹੜੇ ਨੇ ਉਹ ਆਤਮਘਾਤ ਉਹਨਾਂ ਦੇ ਹੋਏ ਹੈ, ਉੱਥੇ ਅਨਇੰਪਲੋਇਮੈਂਟ ਬਹੁਤ ਜ਼ਿਆਦਾ ਹੈ, ਜਿਹੜੀ ਦੂਸਰਾ ਗਣਾਇਆ ਜਾ ਰਿਹਾ ਕੁਛ ਨਹੀਂ ਹੈ, ਸਿਰਫ ਇੱਕ ਫੇਕ ਮਾਡਲ ਦੇ ਥੱਲੇ ਲੇਕਿਨ ਉਹ ਵਿਕਿਆ ਔਰ ਉਹ 2014 ਤੱਕ ਪਹੁੰਚਦੇ ਆ ਜਿਹੜਾ ਉਹ ਦਿੱਲੀ ਦੇ ਤਖਤ ਦੇ ਉੱਤੇ ਜਾ ਕੇ ਬੈਠਾ। ਫਿਰ ਇਹਨਾਂ ਜੇ ਤੁਸੀਂ 2014 ਤੋਂ 2023 ਹੈ ਆਲਮੋਸਟ 9 ਸਾਲ ਦਾ ਪੀਰੀਅਡ ਅਸੀਂ ਦੇਖ ਰਹੇ ਹਾਂ, ਤੁਸੀਂ ਦੇਖੋ ਕਿਵੇਂ ਫੇਕ ਨੈਰੇਟਿਵ ਵੇਚੇ, ਕਿਵੇਂ ਭਾਰਤ ਵਿਸ਼ਵ ਗੁਰੂ ਔਰ ਫਲਾਣਾ ਇਸ ਸਾਰੇ ਔਰ ਕੋਵਿਡ ਦੇ ਹਵਾਲੇ ਨਾਲ ਮੈਂ ਕਦੇ ਗੱਲ ਕਰਨੋਂ ਨਹੀਂ ਹਟਦਾ ਕਿ ਵੀ ਦੁਨੀਆ ਦੇ 1.5 ਕਰੋੜ ਮਰੇ ਲੋਕਾਂ ਚੋਂ ਹਰ ਤੀਸਰਾ ਬੰਦਾ ਅਪਰੋਕਸੀਮੇਟ 43 ਲੱਖ ਲਾਸ਼ਾਂ ਉੱਥੋਂ ਉੱਠੀਆਂ ਹੋਣ। ਕਿਸੇ ਸੁਸਾਇਟੀ 'ਚ ਇਨਟੋਲਰੇਬਲ ਘਟਨਾ ਹੁੰਦੀ, ਕਈ ਹੈਡ ਰੋਲ ਹੁੰਦੇ, ਇਹਨਾਂ ਨੂੰ ਸਭ ਨੂੰ ਛੱਡ ਕੇ ਦੌੜਨਾ ਪੈਂਦਾ, ਲੇਕਿਨ ਉਹਨੂੰ ਅੱਜ ਵੀ ਤੁਸੀਂ ਉੱਥੋਂ ਵਾਲਿਆਂ ਦੇ ਉਹਨੂੰ ਐਜ਼ ਏ ਸਕਸੈਸ ਕਿ ਜੀ ਮੋਦੀ ਜੀ ਨੇ ਤਾਂ ਦੁਨੀਆ ਨੂੰ ਵੈਕਸੀਨੇਸ਼ਨ ਦੇ ਦਿੱਤੀ, ਉਹਨੇ ਤਾਂ ਦੁਨੀਆ ਨੂੰ ਬਚਾ ਦਿੱਤਾ, ਉਹਨੇ ਦੇਖੋ ਜੀ ਕਿੰਨਾ ਜਿਹੜਾ ਉਹ ਕੀਤਾ। ਔਰ ਉਹ ਯੋਗੀ ਜਿਹਨੂੰ ਦੁਬਾਰਾ ਬਣਿਆ ਉਹ ਜਾ ਕੇ ਥਾਪੀ ਦੇ ਕੇ ਯੋਗੀ ਜੀ ਨੇ ਬਹੁਤ ਅੱਛਾ ਕੰਮ ਕੀਤਾ। ਹੁਣ ਇਸ ਲੈਵਲ ਦੇ ਲੋਕ ਜਿਨ੍ਹਾਂ ਦੇ ਅੰਦਰ ਉਸ ਕਿਸਮ ਦੀ ਬਿਰਤੀ ਹੁੰਦੀ ਹੈ ਔਰ ਜਦੋਂ ਮੈਂ ਨਾਰਸਿਸਿਸਟ ਦਾ ਜ਼ਿਕਰ ਕੀਤਾ ਇੰਦਰਾ ਗਾਂਧੀ ਹੁਣ ਔਰ ਇਹ ਜਿਹੜੇ ਨਾਰਸਿਸਿਸਟ ਹੁੰਦੇ ਨੇ ਉਹਨਾਂ ਨੂੰ ਕਈ ਵਾਰ ਇੱਕੋ ਨਿੱਕੀ ਜਿਹੀ ਚੀਜ਼ ਔਰ ਇਹ ਘਟਨਾ ਜਦੋਂ ਇੰਦਰਾ ਗਾਂਧੀ ਨੇ ਆਪਣੀ ਨੂੰਹ ਜਿਹੜੀ ਹੈ ਉਸ ਨੂੰ ਮੇਨਕਾ ਗਾਂਧੀ ਉਹਨੂੰ ਘਰੋਂ ਕੱਢਿਆ, ਉਹਦੇ ਪੁੱਤਰ ਦੀ ਤਾਂ ਸੰਜੇ ਗਾਂਧੀ ਦੀ ਮੌਤ ਹੋ ਗਈ, ਜਹਾਜ਼ ਦੇ ਉਹ ਐਕਸੀਡੈਂਟ ਸੀ ਜਾਂ ਕੀਤਾ ਸੀ ਜਾਂ ਕਰਵਾਇਆ, ਉਹ ਤਾਂ ਸਾਰੀਆਂ ਕੰਸਪੀਰੇਸੀਜ਼ ਨਾਲ ਜੁੜਦੀਆਂ ਨੇ ਔਰ ਉਹ ਆਪਣੀ ਕਿਸਮ ਦੀ ਜਿਹੜੀ ਹੈ ਉਹ ਸੀ ਮੇਨਕਾ। ਔਰ ਉਹਨੇ ਇੰਦਰਾ ਗਾਂਧੀ ਨੇ ਜਦੋਂ ਫਾਈਨਲੀ ਜਿਸ ਰਾਤ ਉਹਨੂੰ ਘਰੋਂ ਕੱਢਣਾ ਸੀ ਉਹਨੇ ਜਿਹੜਾ ਹੈ ਉਹਦੇ ਨਾਲ ਆਰਗੂਮੈਂਟ ਹੋਇਆ ਮੇਨਕਾ ਦੇ ਨਾਲ ਔਰ ਉਹ ਜਦੋਂ ਬਾਹਰ ਨਿਕਲ ਕੇ ਉਹਦੇ ਨਾਲ ਗਰਮਾ ਗਰਮੀ ਹੋ ਰਹੀ ਸੀ ਤਾਂ ਉਹਨੂੰ ਮੇਨਕਾ ਨੇ ਅੱਗੋਂ ਕਿਹਾ ਕਿ ਯੂ ਬਿਚ ਇੰਦਰਾ ਗਾਂਧੀ। ਔਰ ਜਿਹੜਾ ਉਸ ਦੀ ਦਾ ਨੈਰੇਟਿਵ ਪਹਿਲਾਂ ਖੁਸ਼ਵੰਤ ਸਿੰਘ ਨੇ ਵੀ ਲਿਖਿਆ, ਫਿਰ ਹੋਰ ਵੀ ਬਹੁਤ ਸਾਰਿਆਂ ਨੂੰ ਮੀਡੀਆ ਵੀ ਉੱਥੇ ਪਹੁੰਚ ਗਿਆ ਸੀ, ਉਹ ਉੱਥੇ ਹੀ ਬੈਠ ਗਈ ਸੋਫੇ ਤੇ ਇੰਦਰਾ ਗਾਂਧੀ ਤਾਂ ਉੱਚੀ ਉੱਚੀ ਰੋਣ ਲੱਗ ਗਏ ਕਿ ਨੋਬਡੀ ਹੈਜ਼ ਹਰਡ ਹਰ ਕਰਾਈ ਲਾਈਕ ਦੈਟ। ਹੁਣ ਇਹ ਕਿ ਵੀ ਜ਼ਮਾਨਾ ਤਾਂ ਉਹ ਸੀ ਕਿ ਜਦੋਂ ਐਮਰਜੈਂਸੀ ਤੋਂ ਬਾਅਦ ਇੱਕ ਕਮਿਸ਼ਨ ਬਣਿਆ ਜਿਹਨੇ ਐਮਰਜੈਂਸੀ ਜਦੋਂ ਹਕੂਮਤ ਮੁਰਾਰਜੀ ਦੇਸਾਈ ਦੀ ਬਣੀ ਕਿ ਵੀ ਇੰਦਰਾ ਗਾਂਧੀ ਦੇ ਪੀਰੀਅਡ 'ਚ ਕੀ ਚੱਲ ਰਿਹਾ ਸੀ ਤਾਂ ਉਹਨੇ ਇੱਕ ਨੇ ਕਿਹਾ ਕਿ ਜੀ ਮੰਤਰੀ ਤਾਂ ਇੱਕੋ ਹੀ ਸੀ ਇੰਦਰਾ ਗਾਂਧੀ, ਬਾਕੀ ਸਭ ਸੰਤਰੀ ਸੀ। ਹੁਣ ਜਿਹੜੇ ਦੂਸਰੇ ਨੇ ਮੈਡਮ ਤੋਂ ਬਿਨਾਂ ਜਿਨ੍ਹਾਂ ਦੇ ਜਿਹੜੇ ਹਲਕ ਦੇ ਵਿੱਚ ਆਵਾਜ਼ ਰੁਕ ਜਾਂਦੀ ਸੀ, ਮੂੰਹ ਦਾ ਸਲਾਈਵਾ ਸੁੱਕ ਜਾਂਦਾ ਸੀ, ਉਹਦੇ ਸਾਹਮਣੇ ਬੈਠੇ ਤੇ ਹੁਣ ਉਹਦੀ ਨੂੰ ਜਦੋਂ ਕਿ ਬਾਕੀ ਵੀ ਭੀੜ ਇਕੱਠੀ ਹੋ ਰਹੀ ਹੈ ਤਾਂ ਉਹ ਵਿੱਚ ਕਹਿ ਉਹ ਸਾਰੀ ਨਹੀਂ। ਇਹ ਨਾਰਸਿਸਿਸਟ ਹੁੰਦੇ ਨੇ ਕਿ ਵੀ ਜਿਹੜੇ ਉਹਨਾਂ ਦੀ ਕਿਉਂਕਿ ਵਨ ਸਾਈਡਡ ਪਰਸਨੈਲਿਟੀ ਐਵੇਂ ਤਿਆਰ ਹੋਈ ਹੁੰਦੀ ਹੈ, ਕ੍ਰਿਟਿਸਿਜ਼ਮ ਤਾਂ ਦੂਰ ਦੀ ਗੱਲ, ਉਹਨਾਂ ਵੱਲ ਜੇ ਘੁੰਗਲ ਵੀ ਕਰੇ ਤਾਂ ਉਹਨਾਂ ਨੂੰ ਲੱਗਦਾ ਕਿ ਵੀ ਇਹ ਹੁਣ ਜੇ ਮੋਦੀ ਕਿਵੇਂ ਪੱਕਾ ਨਾਰਸਿਸਿਸਟ ਹੈ ਉਹ ਦੇਖਣਾ ਹੋਏ ਤਾਂ ਫਿਰ ਤੁਸੀਂ ਇਹ ਦੇਖੋ ਕਿ ਵੀ BBC ਦੀ 2 ਪਾਰਟ ਡਾਕੂਮੈਂਟਰੀ ਜਿਹਦੇ 'ਚ ਕੁਝ ਵੀ ਐਸਾ ਨਹੀਂ ਹੈ ਜਿਹੜਾ ਪਤਾ ਨਾ ਹੋਏ ਕਿਸੇ ਨੂੰ। ਇਹ ਵੱਖਰੀ ਕਹਾਣੀ ਹੈ ਕਿ ਵੀ ਉਸ ਪਤਾ ਹੋਣ ਦੇ ਬਾਵਜੂਦ ਦੁਨੀਆ ਨੇ 2014 'ਚ ਜਦੋਂ ਪ੍ਰਾਈਮ ਮਿਨਿਸਟਰ ਬਣ ਜਾਂਦਾ ਹੈ ਤੇ ਉਹ ਅਮਰੀਕਾ ਜਿਹਨੇ 12 ਸਾਲ ਉਹਦਾ ਵੀਜ਼ਾ ਰੋਕਿਆ ਹੋਇਆ ਸੀ ਕਿ ਭਾਈ ਇਹ ਜਿਹੜਾ ਇਹਨੂੰ ਪਰਸੋਨਾ ਨਾਨ ਗ੍ਰੇਟਾ ਐਲਾਨਿਆ ਹੋਇਆ ਸੀ ਕਿਉਂਕਿ ਅਮਰੀਕਾ ਦੇ ਆਪਣੇ US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੇ ਇਸ ਨੂੰ ਉਸ ਕੈਟਾਗਰੀ 'ਚ ਰੱਖਿਆ ਹੋਇਆ ਸੀ। ਉਹਨਾਂ ਨੇ ਉਹਨੂੰ ਅਲਾਉ ਕੀਤਾ, ਉਹਦੇ ਤੇ ਜਿਹੜਾ ਖੂਨ ਜਿਹੜਾ ਉਹਦੇ ਹੱਥਾਂ 'ਚੋਂ ਅੱਜ ਵੀ ਡਿਪ ਕਰਦਾ ਉਸ ਨੂੰ ਜਿਹੜਾ ਰੈਕਗਨੀਸ਼ਨ ਦਿੱਤੀ। ਫਿਰ ਤਾਂ ਦੁਨੀਆ 'ਚ
ਮੋਦੀ ਵਰਲਡ ਲੀਡਰ ਬਣਾਉਣ ਤੱਕ। ਔਰ ਹੁਣ ਤਾਂ ਉਹ ਸੌਦਾ ਤਾਂ ਇਹੀ ਵੇਚ ਰਿਹਾ ਕਿ ਜੀ ਦੇਖੋ, ਔਰ ਉਹਨੂੰ ਜਿਹੜਾ ਹੈ ਕਿ ਵੀ ਜੀ ਮੈਂ ਤਾਂ G20 ਦੇ ਥੱਲੇ, ਤੁਸੀਂ ਇਸ ਵੇਲੇ ਦੇਖੋਗੇ ਕਿ ਹਾਲਾਂ G20 ਹੈ ਕਿ G16 ਹੈ ਕਿ ਦੁਨੀਆ ਭਰ ਦੇ ਮੁਲਕਾਂ ਦੇ ਵਿੱਚ ਰੋਟੇਸ਼ਨ ਵਾਈਜ਼ ਕਾਨਫਰੰਸਿਸ ਹੁੰਦੀਆਂ ਨੇ, ਸਮਿਟਸ ਹੁੰਦੀਆਂ, ਬਿਲਡਿੰਗਾਂ ਅੰਗਰੇਜ਼ਾਂ ਦੀਆਂ ਬਣਾਈਆਂ ਹੋਈਆਂ ਹੈਗੀਆਂ, ਉਹਨਾਂ 'ਚ ਜਾ ਕੇ ਬੈਠ ਜਾਂਦੇ ਨੇ। ਕਾਮਨਵੈਲਥ ਦੀਆਂ ਖੇਡਾਂ ਹੋ ਗਈਆਂ, ਓਲੰਪਿਕ ਵੀ ਹੋ ਸਕਦੇ। ਵਾਟ ਏ ਬਿਗ ਡੀਲ। ਐਡਾ ਕੀ ਹੈ ਜਿਹੜਾ ਉੱਥੇ ਨਿੱਕੇ ਨਿੱਕੇ ਮੁਲਕ ਜਿਹੜੇ ਨੇ ਉਹ ਉਸ ਦੇ ਲਈ ਕਿਸ ਲੈਵਲ ਤੱਕ ਉਹਨਾਂ ਦੀ ਰੈਕਗਨੀਸ਼ਨ ਹੈ। ਲੇਕਿਨ ਜਿਸ ਮੁਲਕ ਦੇ ਵਿੱਚ ਗੋਆ ਤੇ ਜਿਹੜਾ ਗਊ ਮੂਤਰ ਹੈ ਉਹਨਾਂ ਨੂੰ ਵੇਚਿਆ ਜਾ ਰਿਹਾ ਹੋਏ ਤੇ ਲੋਕ ਜਿਹੜੇ ਨੇ ਉਹਨੂੰ ਬੜੀ ਖੁਸ਼ੀ ਦੇ ਨਾਲ, ਔਰ ਇਹ ਤਾਂ ਚਲੋ ਬਚਾਅ ਹੋ ਗਿਆ, ਨਹੀਂ ਤਾਂ ਵੈਲੈਂਟਾਈਨ ਡੇ ਕਾਹਦਾ ਕਾਊ ਹੱਗ ਡੇ ਇਹਨਾਂ ਨੇ ਬਣਾ ਦਿੱਤਾ ਸੀ ਵੀ ਕਾਊ ਨੇ ਹੱਗਣਾ ਤੇ ਇਹਨਾਂ ਨੇ ਉਹਨੂੰ ਜੱਫੀ ਪਾਣੀ ਹੈ ਕਿ ਵੀ ਗਾਂ ਖੁਸ਼ ਹੋ ਗਈ ਔਰ ਉਹਦੀ ਕਬਜ਼ ਟੁੱਟ ਗਈ ਹੈ ਇਸ ਖੁਸ਼ੀ ਦੇ ਵਿੱਚ। ਹੁਣ ਇਸ ਮੁਲਕ ਦੇ ਵਿੱਚ ਇਹ ਜਦੋਂ ਕਿ ਉਹ G20 ਦਾ ਸੌਦਾ ਵੇਚ ਰਿਹਾ ਨੇ, ਜਿਹੜੀ ਟਾਈਮਿੰਗ BBC ਡਾਕੂਮੈਂਟਰੀ ਦੀ, ਉਹਨਾਂ ਨੂੰ ਲੱਗਾ ਕਿ ਸਾਡੇ ਮੋਦੀ ਜੀ ਜਿਹੜੇ ਹੁਣ ਹੁੰਦਾ, ਜਿਹੜੇ ਝੂਠ ਬੋਲਣ ਵਾਲੇ ਹੁੰਦੇ ਨੇ, ਜੇ ਤੁਸੀਂ ਸਾਈਕੋਲੋਜੀ ਦੇ ਨਾਲ ਥੋੜ੍ਹੀ ਬਹੁਤ ਦਿਲਚਸਪੀ ਰੱਖੋ ਤੇ ਉਹਨੂੰ ਖੁਦ ਵੀ ਕੋਈ ਉਹ ਨਹੀਂ ਹੈ ਵੀ ਜ਼ਰੂਰੀ ਕੋਰਸ ਕਰਨੇ ਹੁੰਦੇ ਨੇ, ਤੇ ਕਿ ਬਹੁਤ ਵਾਰ ਜਿਹੜਾ ਝੂਠ ਬੋਲਣਾ ਹੁੰਦਾ ਹੈ, ਝੂਠ ਦਾ ਆਰਟ ਹੈ, ਪਰੋਸਿਆ ਜਾਂਦਾ ਹੈ। ਤੁਸੀਂ ਕਿਵੇਂ ਡਿਸੀਟਫੁਲ, ਜਿਹਨੂੰ ਇੱਕ ਕੋਨ ਮੈਨ ਨੂੰ ਕੋਨ ਆਰਟਿਸਟ ਵੀ ਕਹਿੰਦੇ, ਕਿਉਂਕਿ ਆਰਟਿਸਟਰੀ ਹੁੰਦੀ ਹੈ ਵੀ ਤੁਸੀਂ ਕਿਵੇਂ ਕਿਸੇ ਨੂੰ ਕੋਨ ਕੀਤਾ। ਪਰ ਉਹਦਾ ਇੱਕ ਫਲਿੱਪ ਸਾਈਡ ਇਹ ਹੁੰਦੀ ਹੈ ਵੀ ਜਿਹੜਾ ਜਿੰਨਾ ਝੂਠ ਬੋਲ ਰਿਹਾ ਹੁੰਦਾ ਹੈ, ਔਰ ਕਿਉਂਕਿ ਲੋਕੀ ਉਹਦੇ 'ਚ ਫਸ ਰਹੇ ਹੁੰਦੇ ਨੇ, ਫਸਦੇ ਚਲੇ ਜਾ ਰਹੇ ਹੁੰਦੇ ਨੇ, ਇੱਕ ਵਕਤ ਐਸਾ ਆਉਂਦਾ ਹੈ ਕਿ ਉਸ ਝੂਠ 'ਤੇ ਉਹ ਖੁਦ ਵੀ ਯਕੀਨ ਕਰਨ ਲੱਗ ਜਾਂਦਾ। ਉਹਨੂੰ ਲੱਗਦਾ ਹੈ ਵੀ ਵਾਕਿਆ ਹੀ ਇਹ ਸੱਚ, ਜਿਵੇਂ ਫੇਕ ਕਿਸਮ ਦੇ ਜਿਹੜੇ ਬਾਬੇ ਜਾਂ ਹੋਲੀ ਮੈਨ ਜਾਂ ਦੂਜੇ ਤੀਜੇ ਹੁੰਦੇ ਨੇ, ਉਹਨਾਂ ਦੇ ਚੇਲੇ ਚਾਂਟੜੇ, ਉਹਨਾਂ ਨੂੰ ਫਿਰ ਉਹਨਾਂ ਨੂੰ ਇੱਕ ਸਟੇਜ 'ਤੇ ਆਪ ਹੀ ਲੱਗਣ ਲੱਗ ਜਾਂਦਾ ਵੀ ਵਾਕਿਆ ਹੀ ਸਾਡੇ ਹੱਥ 'ਚ ਵੀ ਕਰਾਮਾਤ ਹੈ, ਸਾਡੀ ਜ਼ਬਾਨ 'ਚ ਵੀ ਕਰਾਮਾਤ ਹੈ। ਔਰ ਇਹ ਉਹ ਮੌਕਾ ਹੁੰਦਾ ਹੈ ਜਿਹਦੇ 'ਚ ਕਿ ਫਿਰ ਇਸ ਕਿਸਮ ਦੇ ਜਿਹੜੇ ਕੌਣ ਆਰਟਿਸਟ ਨੇ ਉਹਨਾਂ ਦਾ ਥੱਲਾ ਲੱਗਣਾ ਸ਼ੁਰੂ ਹੁੰਦਾ। ਸੋ ਮੋਦੀ ਨੇ ਜਿਹਨੇ ਕਿ ਸਮਝਿਆ ਸੀ ਵੀ ਵਾਕਿਆ ਹੀ ਮੈਂ ਭਾਰਤ ਵਿਸ਼ਵ ਗੁਰੂ ਹੈ ਔਰ ਮੈਂ ਵਿਸ਼ਵ ਗੁਰੂ ਦਾ ਅਸਲੀ ਭਗਵਾਨ ਰਾਮ ਹੈ। ਔਰ ਜੇ ਤੁਸੀਂ ਦੇਖੋ ਜਦੋਂ ਇਹਨੇ ਪੁਜਾਰੀਆਂ ਨੇ ਅਯੁੱਧਿਆ ਮੰਦਿਰ ਦਾ ਇਹਦੇ ਤੋਂ ਪਤਾ ਨਹੀਂ ਤੀਜੀ ਵਾਰੀ ਇਹਦੀ ਪੂਜਾ ਕਰਕੇ ਕੀਤਾ, ਤੇ ਜਿਵੇਂ ਧੋਤੀ ਬੰਨ੍ਹ ਕੇ ਦੂਜਾ ਤੀਜਾ ਬੈਠਾ, ਜਿਵੇਂ ਉਹ ਸਾਰੀਆਂ ਰਸਮਾਂ ਕਰ ਰਿਹਾ, ਉਹ ਇਵੇਂ ਹੀ ਲੱਗ ਰਿਹਾ ਵੀ ਭਗਵਾਨ ਰਾਮ ਉਤਰ ਕੇ ਥੱਲੇ ਆਇਆ। ਉਹਨੂੰ ਉਹ ਆਪਣੇ ਆਪ ਨੂੰ ਕਹਿੰਦਾ ਹੋਣਾ, ਤੇਲੀਆਂ ਦੇ ਮੁੰਡੇ, ਤੂੰ ਨਾ ਕਦੇ ਚਾਹ ਵੇਚੀ, ਨਾ ਕਦੇ ਦੂਜਾ ਝੂਠਾ ਬੰਦਾ, ਤੂੰ ਕਾਤਲ, ਨਾ ਤੂੰ ਕਿਸੇ ਸਕੂਲੇ ਕਾਲਜ ਗਿਆ, ਸਭ ਤੂੰ ਝੂਠੀਆਂ ਜਿਹੜੀਆਂ ਕਰੀ ਜਾਣਾ। ਫਿਰ ਕਹਿੰਦਾ ਨਹੀਂ ਨਹੀਂ, ਮੈਂ ਤਾਂ ਭਗਵਾਨ ਰਾਮ ਹੂੰ, ਦੇਖੋ ਸਭੇ ਮੁਝ ਪੇ ਪੁਸ਼ਪ ਵਰਖਾ ਕਰ ਰਹੇ ਹੈ, ਫੂਲ ਬਰਸਾ ਰਹੇ। ਹੁਣ ਉਹਦਾ ਹਾਲ ਇਹ ਹੈ ਕਿਉਂਕਿ ਅਦਰਵਾਈਜ਼ ਕੋਈ ਵੀ BBC ਹੋਏ ਜਾਂ ਕੋਈ ਹੋਰ ਅਦਾਰਾ ਹੋਏ, ਕਿਸੇ ਲੈਵਲ ਦੀ ਵੀ ਕੋਈ ਫਿਲਮ ਜਾਂ ਕੀ ਮੈਟਰ ਕਰਦੀ ਹੈ। 3600 ਜਿੱਥੇ ਸੁਪਰੀਮ ਕੋਰਟ ਤੱਕ ਝੂਠ ਬੋਲ ਕੇ ਉਹ ਨਿਕਲ ਗਿਆ, ਉਹ ਏਡਾ, ਪਰ ਉਹ ਨਾਰਸਿਸਿਸਟ ਕਰੈਕਟਰ ਨੇ। ਔਰ ਨਤੀਜਾ ਇਕੱਲਾ ਇਹੀ ਨਹੀਂ ਵੀ ਉਹਨੇ ਉੱਤੇ ਪਾਬੰਦੀ ਲਾਈ, YouTube ਬਾਕੀ ਪਲੇਟਫਾਰਮਸ ਤੋਂ ਹਟਵਾਇਆ। ਹੁਣ ਅੱਜ ਜਿਹੜੀ ਖਬਰ ਸਾਰੇ ਮੀਡੀਆ 'ਚ, ਈਵਨ ਇੰਗਲੈਂਡ ਦੀ ਗਵਰਨਮੈਂਟ ਨੇ ਵੀ ਇਹ ਕਿਹਾ ਕਿ ਭਾਈ UK ਗਵਰਨਮੈਂਟ ਕਲੋਜ਼ਲੀ ਮੋਨੀਟਰਿੰਗ ਟੈਕਸ ਰੇਡਸ। ਹੁਣ ਤੁਸੀਂ ਇਹ ਦੇਖੋ ਕਿ ਇਹ ਜਿਹੜੇ ਨਾਰਸਿਸਿਸਟ ਮੋਦੀ ਔਰ ਇਹਦੇ ਝੂਠ ਦਾ ਫੈਲਾਅ ਹੈ, ਇਹ ਨਵੇਂ ਲਫ਼ਜ਼ ਵੀ ਘੜਨ ਦਾ ਬੜਾ ਮਾਹਿਰ ਹੈ। ਹੁਣ ਇਹੀ ਗੱਲ ਹੈ ਕਿ ਵੀ ਇੱਕ ਪਾਸੇ ਉਹੀ ਸੈਲੀਬ੍ਰੇਸ਼ਨ, ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ, ਅੰਮ੍ਰਿਤ ਫਲਾਣਾ, ਉਹ ਮੁਗਲ ਗਾਰਡਨਸ ਉਹਨੇ ਲੂਟਨਸ ਦਿੱਲੀ ਨੇ ਉਹਦਾ ਨਾਂ ਰੱਖਿਆ ਕਿਉਂਕਿ ਮੁਗਲਾਂ ਨੂੰ ਗਾਰਡਨ ਲਾਉਣ ਦਾ ਸ਼ੌਕ ਸੀ, ਡਿਫਰੈਂਟ ਵੈਰਾਈਟੀਜ਼, ਔਰ ਦੂਸਰੇ ਉਹਦਾ ਨਾਂ ਰੱਖ ਦਿੱਤਾ ਅੰਮ੍ਰਿਤ ਉਦਿਆਨ। ਔਰ ਇਕੱਲਾ ਇਹੀ ਨਹੀਂ ਕਿ ਹੁਣ ਅੱਜ ਜਦੋਂ ਇਨਕਮ ਟੈਕਸ ਡਿਪਾਰਟਮੈਂਟ BBC ਦੇ ਦਿੱਲੀ ਔਰ ਬੰਬੇ ਦਫ਼ਤਰਾਂ ਦੇ ਉੱਤੇ ਰੇਡ ਕਰ ਰਿਹਾ, ਉਹਨਾਂ ਨੂੰ ਕਹਿ ਰਹੇ ਨੇ IT ਸਰਵੇ। ਉਹ ਵੀ ਤੁਸੀਂ ਰੇਡ ਕਰਨ, ਕਿਹੜਾ ਸਰਵੇ ਕਰ ਰਹੇ, ਇਹ ਦੱਸਣ ਦੇ ਲਈ ਕਿ ਇਹ ਤਾਂ ਅਸੀਂ ਸਰਵੇ ਕਰ ਰਹੇ ਜੀ ਕਿ ਇਹ ਪੈਸਾ ਮਿਸਐਪਰੋਪ੍ਰੀਏਟ, ਮਨੀ ਲਾਂਡਰਿੰਗ ਔਰ ਕੋਈ ਮਨੀ ਦਾ ਜਿਹੜਾ ਹੇਰ ਫੇਰ ਨਾ ਹੋਏ, ਸਰਵੇ, IT ਸਰਵੇ। ਔਰ ਇਕੱਲਾ ਇਹੀ ਨਹੀਂ ਕਿ ਵੀ ਉਹਨਾਂ ਦੀਆਂ ਟੀਮਾਂ ਇਸ ਵੇਲੇ ਉਹਨਾਂ ਨੇ ਰੇਡ ਕੀਤਾ। ਔਰ BBC ਦਾ ਜਿਹੜਾ ਆਫੀਸ਼ੀਅਲ ਸਪੋਕਸਮੈਨ ਹੈ ਉਹ ਕੀ ਸਟੇਟਮੈਂਟ ਦੇ ਰਿਹਾ, BBC most corrupt organization in the world, BJP, says IT department should be allowed to do its work. ਇਹ ਗੌਰਵ ਭਾਟੀਆ ਹੈ ਜਿਹਨੇ ਕਿਹਾ ਕਿ ਜੀ BBC has a tainted and black history of working with malice against India। ਕਿ ਜੀ ਇਹ ਤਾਂ ਭਾਰਤ ਦੇ ਖਿਲਾਫ ਇਹਨਾਂ ਦੀ
ਬਿਲਟ ਇਨ ਜਿਹੜੀ ਹੈ ਉਹ ਨੈਗੇਟਿਵਿਟੀ ਹੈਗੀ ਹੈ ਔਰ ਇਹ ਮੋਸਟ ਕਰਪਟ ਆਰਗੇਨਾਈਜੇਸ਼ਨ ਹੈ ਦੁਨੀਆ ਦੀ। ਔਰ ਅਸੀਂ ਜਿਹੜਾ ਹੈ ਉਹਨੇ ਕਿਹਾ ਜੀ ਇੰਡੀਆ ਇਜ਼ ਮਾਰਚਿੰਗ ਅਹੈਡ ਗਲੋਬਲੀ ਅੰਡਰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀਜ਼ ਲੀਡਰਸ਼ਿਪ। There are many powers which do not like it, Bhatia said, claiming that the Congress, its leader Rahul Gandhi and other opposition parties are also feel the pain at the country's rise ਕਿ ਇਹਨਾਂ ਨੂੰ ਵੀ ਤਕਲੀਫ ਹੈ ਔਰ ਉਹ ਤਾਕਤਾਂ ਇਹਨਾਂ ਨੂੰ ਇਹ ਭੁੱਲ ਗਿਆ ਵੀ ਉਹ ਉਹਨਾਂ ਦਾ ਤਾਂ ਪ੍ਰਾਈਮ ਮਿਨਿਸਟਰ ਯੂਕੇ ਦਾ ਹੁਣ ਉਹ ਹੈ ਜਿਹਨੇ ਲਾਲ ਮੌਲੀ ਦਾ ਧਾਗਾ ਬੰਨਿਆ ਤੇ ਉਹ ਅੱਜ ਸਵੇਰੇ ਵਿਚਾਰਾ ਗਊ ਨੂੰ ਹੱਗ ਕਰਨ ਗਿਆ ਹੈ ਕਿ ਵੀ ਜਿਹੜਾ ਉੱਥੋਂ ਆਰਡਰ ਆਇਆ ਦਿੱਲੀ ਤੋਂ ਕਿ ਵੀ ਗਊ ਹੱਗ ਡੇ ਮਨਾਓ ਵੀ ਮੈਂ ਵੀ ਜਰਾ ਗਊ ਦੀ ਪੂਜਾ ਕਰ ਲਾਂ। ਤੇ ਇਹ ਕਹਿ ਰਹੇ ਨੇ ਕਿ ਜੀ ਇਹ ਐਂਟੀ ਔਰ ਅਸੀਂ ਬਹੁਤ ਰਾਈਜ਼ ਕਰ ਰਹੇ ਹਾਂ ਇਸ ਲਈ ਦੁਨੀਆ ਜਿਹੜੀ ਆ ਉਹ ਸਾਡੇ ਨਾਲੋਂ ਬੜੀ ਈਰਖਾ ਰੱਖਦੀ ਹੈ। ਪਰ ਅੱਜ ਜਦੋਂ ਇੱਕ ਦੋ ਕਾਲਾਂ ਵੀ ਇਸ ਦੇ ਉੱਤੇ ਆਈਆਂ ਮੈਂ ਕਿਹਾ ਜੀ ਸਾਨੂੰ ਤਾਂ ਥੈਂਕ ਯੂ ਕਰਨਾ ਚਾਹੀਦਾ ਕਿ ਜਿਹੜਾ ਕੰਮ ਅਸੀਂ ਨਹੀਂ ਕਰ ਸਕਦੇ ਸੀ ਕਿਉਂਕਿ ਜਿਸ ਕਿਸਮ ਦੀ ਜਾਣਕਾਰੀ ਉੱਥੋਂ ਨਿਕਲਣ ਹੀ ਨਹੀਂ ਦਿੰਦੇ ਔਰ ਉੱਥੇ ਜੋ ਪਰੋਸਦੇ ਨੇ ਇਹ ਤਾਂ ਹੁਣ ਆਪਣਾ ਜਲੂਸ ਆਪ ਹੀ ਕੱਢ ਰਹੇ ਨੇ ਵੀ ਇਹਨਾਂ ਨੇ BBC ਦੀ ਡਾਕੂਮੈਂਟਰੀ ਤੇ ਪਾਬੰਦੀ ਲਾਈ ਦੁਨੀਆ ਨੂੰ ਪਤਾ ਲੱਗ ਉਹਦੇ ਥੱਲੇ ਮਜਬੂਰੀ ਬਣ ਗਈ ਅਮਰੀਕਾ ਦਾ ਵੀ ਕਹਿਣਾ ਬਾਕੀਆਂ ਨੇ ਵੀ ਇਸ ਦੇ ਉੱਤੇ ਕੁਝ ਹੁਣ ਉਹਨਾਂ ਦੇ ਦਫ਼ਤਰਾਂ ਤੇ ਰੇਡ ਕੀਤੇ ਨੇ। ਅਸੀਂ ਤਾਂ ਕਹਿੰਦੇ ਵੀ ਉਹਨਾਂ ਦੇ ਜਿਹੜੇ ਉੱਥੇ ਨੇ ਸਭ ਚੁੱਕ ਕੇ ਉਹਨਾਂ ਨੂੰ ਉਹਨਾਂ ਤੇ ਲਾਓ ਨੈਸ਼ਨਲ ਸਿਕਿਉਰਿਟੀ ਐਕਟ ਉਹਨਾਂ ਤੇ ਲਾਓ ਯੂਆਪਾ ਉਹਨੂੰ ਕਹੋ ਜੀ ਤੁਹਾਡੇ ਗਊ ਮਾਤਾ ਦੇ ਦੇਸ਼ 'ਚ ਇਹ ਗੋਰੇ ਫਰੰਗੀ ਗਊ ਖਾਣ ਵਾਲੇ ਇਹ ਕਿਵੇਂ ਤੁਹਾਡੀ ਨਿੰਦਿਆ ਕਰ ਸਕਦੇ ਨੇ। ਅਸੀਂ ਕਿਹਾ ਜੀ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਪਰ ਇਹ ਹੁਣ ਉਸ ਪਾਸੇ ਵੱਲ ਹੀ ਜਾ ਰਹੇ ਨੇ ਕਿ ਭਾਈ ਜਿਹਨੂੰ ਵੱਡੇ ਵੱਡੇ ਹੰਕਾਰੀ ਆ ਨਾਨਕ ਗਰਵ ਕਰੇ। ਵੈਸੇ ਅੰਗਰੇਜ਼ੀ ਵਾਲਿਆਂ ਨੇ ਵੀ ਇੱਦਾਂ ਦਾ ਇੱਕ ਫਰੇਜ਼ ਬਣਾਇਆ ਹੋਇਆ ਪ੍ਰਾਈਡ ਹੈਥ ਏ ਫਾਲ ਕਿ ਅਲਟੀਮੇਟਲੀ ਇਹ ਜਿਹੜੇ ਗਰੂਰ ਵਾਲੇ ਨੇ ਇਹ ਡਿੱਗਦੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।